आओ देखते हैं प्रसिद्ध गायक जशनदीप ਅਤੇ प्रसिद्ध गायिका प्रवीण पाटा ਨਾਲ ਕੀਤੀ ਗਈ ਇਹ ਗੱਲਬਾਤ। ਜੀ ਆਇਆਂ ਨੂੰ ਸਾਡੇ ਸਟੂਡੀਓ 'ਚ ਪ੍ਰਵੀਨ ਪਾਠਾ ਜੀ। ਸ਼ੁਕਰੀਆ ਕਮਲ ਜੀ। ਜਸ਼ਨਦੀਪ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ ਥਿੰਦ ਸਾਹਿਬ। ਪ੍ਰਵੀਨ ਪਾਠਾ ਜੀ, ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਤੁਹਾਨੂੰ ਸ਼ੌਕ ਕਿੱਥੋਂ ਪਿਆ ਗਾਉਣ ਦਾ ਜੀ? ਇਸ ਤਰ੍ਹਾਂ ਕਮਲ ਜੀ, ਜਦੋਂ ਮੈਂ 8-10 ਸਾਲ ਦੀ ਸੀ, ਹਾਂਜੀ। ਸੋ ਮੇਰੇ ਡੈਡੀ ਜੀ ਨੂੰ ਪਹਿਲਾਂ ਬੜਾ ਸ਼ੌਂਕ ਸੀਗਾ ਗਾਉਣ ਦਾ, ਅਤੇ ਸਾਡੇ ਘਰ ਵਿੱਚ ਜਿਵੇਂ ਹਾਰਮੋਨੀਅਮ ਤਬਲਾ ਵਗੈਰਾ ਪਏ ਰਹਿੰਦੇ ਸੀ। ਠੀਕ ਹੈ ਜੀ। ਔਰ ਬਸ ਕਹਿੰਦੇ ਕਿ ਸੰਗੀਤ ਦਾ ਜਿਹੜਾ ਹੁੰਦਾ ਆ ਤਾਂ ਰੂਹ 'ਚ ਵਸ ਜਾਂਦਾ ਆ। ਹਾਂਜੀ। ਸੋ ਡੈਡੀ ਹੁਣਾਂ ਨੂੰ ਸ਼ੌਂਕ ਸੀ ਉਹਨਾਂ ਤੋਂ, ਜਿਵੇਂ ਕਿ ਮੈਨੂੰ ਬਸ। ਠੀਕ ਹੈ। ਹਾਂਜੀ। ਤੁਸੀਂ ਲਿਖਦੇ ਵੀ ਹੋ ਅਤੇ ਗਾਉਂਦੇ ਵੀ ਹੋ? ਹਾਂਜੀ, ਵੈਸੇ ਲਿਖਣਾ ਵੀ ਨਹੀਂ ਆਉਂਦਾ, ਗਾਉਣਾ ਵੀ ਨਹੀਂ ਆਉਂਦਾ, ਪਰ ਥੋੜ੍ਹੀ ਜਿਹੀ ਕੋਸ਼ਿਸ਼ ਕਰਦੀ ਹਾਂ ਕਿ ਗਾਉਣਾ ਸੁਰ 'ਚ ਰਹਿ ਕੇ ਆ ਜਾਵੇ, ਔਰ ਲਿਖਣਾ ਥੋੜ੍ਹਾ ਜਿਹਾ ਉਹ ਵੀ ਟਰਾਈ ਕਰੀਦਾ ਕਿ ਥੋੜ੍ਹਾ ਜਿਹਾ ਲਿਖ ਪਾਈਏ ਆਪਣੇ ਲਈ। ਠੀਕ ਹੈ ਜੀ। ਤੁਹਾਡਾ ਉਸਤਾਦ ਕੌਣ ਹੈਗਾ ਜੀ? ਮੇਰੇ ਉਸਤਾਦ ਜੀ MS ਗਾਚਾ ਸਾਹਿਬ, ਉਹ ਸਾਡੇ ਸ਼ਹਿਰ ਦੇ ਕੋਲ ਹੀ ਰਹਿੰਦੇ ਨੇ। ਹਾਂਜੀ। ਹਾਂਜੀ, ਉਹਨਾਂ ਤੋਂ ਮੈਂ 10 ਸਾਲ ਦੀ ਸੀ ਉਦੋਂ ਤੋਂ ਉਹਨਾਂ ਤੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀ। ਹਾਰਮੋਨੀਅਮ ਦੀ ਬਕਾਇਦਾ ਮੈਂ ਤਾਲੀਮ ਉਹਨਾਂ ਤੋਂ ਲਈ ਆ। ਠੀਕ ਹੈ। ਹਾਂਜੀ। ਅਤੇ ਤੁਹਾਡੀ ਕਿਹੜੇ ਗੀਤ ਨਾਲ ਪਹਿਚਾਣ ਬਣੀ? ਵੈਸੇ ਤਾਂ ਜ਼ਿਆਦਾ ਜਿਹਨੂੰ ਆਪਾਂ ਕਹੀਏ ਕਿ ਲੌਕਟ ਕੈਸਟ ਆਈ ਸੀ ਲਵਲੀ ਨਿਰਮਾਨ ਜੀ ਦੇ ਨਾਲ। ਹਾਂਜੀ। ਉਸ ਕੈਸਟ ਨੂੰ ਬਹੁਤ ਪਿਆਰ ਮਿਲਿਆ, ਔਰ ਉਸ ਦੇ ਨਾਲ ਹੀ ਛੁੱਟੀਆਂ ਜਸ਼ਨ ਹੋਣਾ ਦੇ ਨਾਲ ਆਈ ਸੀ। ਠੀਕ ਹੈ ਜੀ। ਔਰ ਬਹੁਤ ਹੀ ਪਿਆਰ ਮਿਲਿਆ ਦੋਨਾਂ ਟੇਪਾਂ ਨੂੰ। ਬਾਕੀ ਵੈਸੇ ਸਾਰੀਆਂ ਸਰੋਤਿਆਂ ਨੇ ਸਾਰਿਆਂ ਨੂੰ ਬੜਾ ਪਿਆਰ ਦਿੱਤਾ। ਠੀਕ ਹੈ ਜੀ। ਅਤੇ ਜਸ਼ਨ ਜੀ, ਹਾਂਜੀ। ਤੁਸੀਂ ਆਪਣੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਪਹਿਲਾਂ ਜੀ। ਹਾਂਜੀ ਬਿਲਕੁਲ ਜੀ ਥਿੰਦ ਸਾਹਿਬ, ਮੇਰਾ ਪਿੰਡ ਪੱਟੀ ਦੇ ਨੇੜੇ ਹੈ ਜੀ, ਅੰਮ੍ਰਿਤਸਰ ਜ਼ਿਲ੍ਹੇ 'ਚ। ਵੈਸੇ ਅੱਜ ਕੱਲ੍ਹ ਤਰਨਤਾਰਨ ਦੇ ਵਿੱਚ ਹੈਗਾ ਉਹ। ਹਾਂਜੀ। ਪੱਟੀ ਦੇ ਨੇੜੇ ਬਿਲਕੁਲ ਛੋਟਾ ਜਿਹਾ ਪਿੰਡ ਹੈ ਜੀ, ਸੈਦਪੁਰ, ਅਤੇ ਉੱਥੋਂ ਦਾ ਮੈਂ ਜੰਮਪਲ ਹਾਂ। ਔਰ ਵੈਸੇ ਅੱਜ ਕੱਲ੍ਹ ਜੋ ਡੇਰੇ ਬਠਿੰਡੇ ਲਾਏ ਹੋਏ ਨੇ ਜੀ। ਠੀਕ ਹੈ ਜੀ। ਅਤੇ ਤੁਹਾਡੀ ਕਿਹੜੇ ਗੀਤ ਨਾਲ ਪਹਿਚਾਣ ਬਣੀ ਜੀ? ਬਿਲਕੁਲ ਜੀ, ਜਿਸ ਤਰ੍ਹਾਂ ਪ੍ਰਵੀਨ ਜੀ ਨੇ ਦੱਸਿਆ ਕਿ ਸਾਡੀ ਡਿਊਟ ਕੈਸਟ ਆਈ ਸੀ ਛੁੱਟੀਆਂ। ਹਾਂਜੀ। ਔਰ ਉਸ ਕੈਸਟ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਪੰਜਾਬੀ ਸਰੋਤਿਆਂ ਨੇ, ਸਾਡੇ ਦਰਸ਼ਕਾਂ ਨੇ, ਹਾਂਜੀ, ਕਿ ਮੇਰੇ ਖਿਆਲ 'ਚ ਉਦੋਂ ਛੁੱਟੀਆਂ ਹੀ ਕਰਾਤੀਆਂ ਸੀ। ਵਾਕਈ। ਠੀਕ ਹੈ ਜੀ। ਅਤੇ ਤੁਹਾਨੂੰ ਗਾਉਣ ਦਾ ਸ਼ੌਕ ਕਿਵੇਂ ਪਿਆ ਜੀ? ਗਾਉਣ ਦਾ ਸ਼ੌਂਕ ਐਕਚੁਅਲੀ ਮੇਰੇ ਨਾਨਾ ਜੀ ਕਵੀਸ਼ਰ ਸੀਗੇ ਜੀ। ਅੱਛਾ ਜੀ। ਮੈਂ ਛੋਟਾ ਹੁੰਦਾ ਕਵੀਸ਼ਰੀ ਨਾਲ ਉਹਨਾਂ ਦੇ ਗਾਉਂਦਾ ਹੁੰਦਾ ਸੀ। ਠੀਕ ਫਿਰ ਹੈ। ਤੁਹਾਨੂੰ ਪਤਾ ਕਿ ਹੌਲੀ ਹੌਲੀ ਫਿਰ ਜਦੋਂ ਇਹ ਜਿਹੜਾ ਗਾਉਣ ਵਾਲਾ ਕੀੜਾ ਹੌਲੀ ਹੌਲੀ ਫਿਰ ਪ੍ਰਫੁੱਲਤ ਹੁੰਦਾ ਗਿਆ। ਹਾਂਜੀ। ਔਰ ਫਿਰ ਮੈਂ 2005 ਵਿੱਚ ਮੇਰੀ ਪਹਿਲੀ ਐਲਬਮ ਜਿਹੜੀ ਆਈ ਸੀ, ਜਿਸ ਦਾ ਟਾਈਟਲ ਸੀਗਾ ਰੱਬ ਰਾਖਾ। ਠੀਕ ਹੈ ਜੀ। ਉਹਦੇ ਵਿੱਚ ਇੱਕ ਗੀਤ ਸੀਗਾ ਪੌੜੀ ਛੜਿਆਂ ਦੀ ਸੈਂਡਲ ਪਾਪ ਚੜ੍ਹਦੀ, ਹਾਂਜੀ, ਜਿਸ ਨੂੰ ਕਾਫੀ ਪਿਆਰ ਦਿੱਤਾ ਸਾਡੇ ਦਰਸ਼ਕਾਂ ਨੇ। ਹਾਂਜੀ। ਔਰ ਉਸ ਤੋਂ ਬਾਅਦ 'ਚ ਫਿਰ ਛੁੱਟੀਆਂ, ਜਿਸ ਤਰ੍ਹਾਂ ਦੱਸਿਆ, ਮੋਸਟ ਵੈਲਕਮ ਸਾਡੀਆਂ, ਫਿਰ ਮੁਹੱਬਤਾਂ, ਔਰ ਲੇਟੈਸਟ ਕੈਸਟ ਜਿਹੜੀ ਮੈਂ ਹੁਣ ਪਿੱਛੇ ਜਿਹੇ ਕਰਕੇ ਆਇਆ ਸੀ, ਉਸ ਪੜ੍ਹਾਈਆਂ, ਜਿਸ ਦਾ ਟਾਈਟਲ। ਠੀਕ ਹੈ। ਅਤੇ ਕੁੱਲ ਕਿੰਨੀਆਂ ਫਿਰ 5 ਕੈਸਟਾਂ ਆ ਚੁੱਕੀਆਂ ਹੋਈਆਂ ਤੁਹਾਡੀ? ਹਾਂਜੀ, 6 ਕੈਸਟਾਂ ਆ ਚੁੱਕੀਆਂ ਜੀ ਟੋਟਲ। ਠੀਕ ਹੈ। ਪੰਜ ਤਾਂ ਦੂਜੀਆਂ ਜਿਹੜੀਆਂ, ਔਰ ਇੱਕ ਧਾਰਮਿਕ ਸੀ ਜਿਸ ਦੇ ਵਿੱਚ ਮੇਰੇ ਨਾਲ ਵੀਰ ਦਵਿੰਦਰ ਨੇ ਗਾਇਆ ਸੀ। ਅੱਛਾ ਜੀ। ਹਾਂਜੀ। ਅਤੇ ਪ੍ਰਵੀਨ ਪਾਠਾ ਜੀ, ਤੁਹਾਡਾ ਫੇਵਰੇਟ ਸਿੰਗਰ ਕੌਣ ਹੈ ਜੀ? ਮੇਰਾ ਫੇਵਰੇਟ ਸਿੰਗਰ, ਵੈਸੇ ਤਾਂ ਤੁਹਾਨੂੰ ਮੈਂ ਦੱਸਾਂ, ਮੈਂ ਸਾਰਿਆਂ ਨੂੰ ਸੁਣਦੀ ਹਾਂ, ਕਿਉਂਕਿ ਸਾਰਿਆਂ ਨੂੰ ਸੁਣ ਕੇ ਬਹੁਤ ਕੁਛ ਆਪਾਂ ਸਿੱਖਦੇ ਹਾਂ। ਹਾਂਜੀ। ਸੋ ਵੈਸੇ ਮੈਨੂੰ ਜਿਹੜੇ ਮੇਰੇ ਦਿਲ ਦੇ ਕਰੀਬ, ਜਿਹੜੇ ਮੈਂ ਕਹਿ ਸਕਦੀ ਹਾਂ, ਮਲਕਾ ਤਰੰਨਮ ਨੂਰ ਜਹਾਂ ਮੈਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ ਆ, ਔਰ ਉਹਨਾਂ ਦੇ ਗਾਣੇ ਕਿਆ ਬਾਤ ਹੈ, ਮੈਨੂੰ ਬਹੁਤ ਜ਼ਿਆਦਾ ਪਸੰਦ। ਮੈਂ ਬਚਪਨ ਤੋਂ ਹੀ ਉਹਨਾਂ ਨੂੰ ਸੁਣਦੀ ਆਉਂਦੀ ਹਾਂ, ਔਰ ਮੇਰੀ ਰੂਹ 'ਚ ਬਸੇ ਹੋਏ ਆ ਉਹ। ਠੀਕ ਹੈ ਜੀ। ਜਸ਼ਨਦੀਪ ਜੀ, ਤੁਹਾਡਾ ਫੇਵਰੇਟ ਕਲਾਕਾਰ ਕਿਹੜੇ ਹੈਗੇ, ਕਿਹਨਾਂ ਦੇ ਤੁਸੀਂ ਗੀਤ ਸੁਣਦੇ ਵੱਡੇ ਹੋਏ? ਵੈਸੇ ਤਾਂ ਜਿਸ ਤਰ੍ਹਾਂ ਪ੍ਰਵੀਨ ਜੀ ਨੇ ਦੱਸਿਆ ਕਿ ਸਾਰੇ ਆਪਣੀ ਆਪਣੀ ਜਗ੍ਹਾ ਇੱਕ ਤੋਂ ਇੱਕ ਛੱਡ ਕੇ, ਹਾਂਜੀ, ਪਰ ਮੈਂ ਸਰਦੂਲ ਸਿਕੰਦਰ ਜੀ, ਉਹਨਾਂ ਨੂੰ ਬਹੁਤ ਸੁਣਦਾ। ਮੈਨੂੰ ਮੇਰੇ ਪਸੰਦੀਦੇ ਆਰਟਿਸਟ ਨੇ ਜੀ। ਠੀਕ ਹੈ ਜੀ। ਅਤੇ ਪ੍ਰਵੀਨ ਜੀ, ਕਿਹੜਾ ਗੀਤ ਤੁਹਾਡੀ ਰੂਹ ਦੇ ਵਿੱਚ ਤੁਹਾਡਾ ਸਮਾਇਆ ਹੋਇਆ, ਸਾਡੇ ਦਰਸ਼ਕਾਂ ਨੂੰ ਉਹ ਜ਼ਰੂਰ ਸੁਣਾਓ ਜੀ। ਹਾਂਜੀ, ਮੈਨੂੰ ਇੱਕ ਗਾਣਾ ਬਹੁਤ ਅੱਛਾ ਲੱਗਦਾ, ਕਿਉਂਕਿ ਥੋੜ੍ਹੇ ਦਿਨ ਹੋਏ ਆ ਮੈਂ ਲਿਖਿਆ ਸੀ। ਹਾਂਜੀ। ਡੋਲੀ ਸੌਂਗ ਲਿਖਿਆ ਸੀ। ਅੱਛਾ ਜੀ। ਅਤੇ ਬਹੁਤ ਸੋਹਣਾ ਉਹ ਮੈਨੂੰ ਚੰਗਾ ਲੱਗਦਾ, ਜਿਵੇਂ ਮੇਰੇ ਦਿਲ ਨੂੰ ਸਕੂਨ ਹੁੰਦਾ ਜਦੋਂ ਮੈਂ ਅੱਖਾਂ ਬੰਦ ਕਰਦੀ ਹਾਂ, ਮੈਂ ਬਿਲਕੁਲ ਇੱਕ ਜਿਵੇਂ ਉਹੀ ਪੂਰੀ ਗਾਣੇ ਦੀ ਪਿਕਚਰ ਬਣ ਕੇ ਮੇਰੀ ਅੱਖਾਂ ਮੂਹਰੇ ਆਉਂਦੀ ਆ। ਸੋ ਮੈਂ ਉਹ 2 ਲਾਈਨਾਂ ਤੁਹਾਨੂੰ ਸੁਣਾਉਂਦੀ ਹਾਂ ਮੈਂ। ਜ਼ਰੂਰ ਜੀ, ਅਰਸ਼ਾਦ ਜੀ। ਠੀਕ ਹੈ ਜੀ। ਭੈਣਾਂ ਤੋਂ ਵੱਖ ਮੈਂ ਹੋਈ ਹੈ, ਅਮੜੀ ਗਲ ਲੱਗ ਲੱਗ ਰੋਈ। ਭੈਣਾਂ ਤੋਂ ਵੱਖ ਮੈਂ ਹੋਈ, ਅਮੜੀ ਗਲ ਲੱਗ ਲੱਗ ਰੋਈ। ਬਾਬਲੇ ਦਾ ਵੇੜਾ ਕਦੋਂ ਦੇਖਣਾ ਨੀ ਅੰਮੀ, ਧੀਆਂ ਕਾਤੋਂ ਹੋਣ ਪਰਦੇਸਣਾ ਨੀ
ਅੰਨੀਏ ਧੀਆਂ ਕਾਤੋਂ ਹੋਣ ਪਰਦੇਸਣਾ। ਬਹੁਤ ਖੂਬ ਜੀ, ਕੀ ਬਾਤ ਹੈ, ਸ਼ੁਕਰੀਆ। ਬਹੁਤ ਵਧੀਆ ਜੀ। ਤੇ ਜਸ਼ਨਦੀਪ ਜੀ, ਤੁਹਾਡਾ ਕਿਹੜਾ ਮਨਪਸੰਦ ਤੁਹਾਡਾ ਜਿਹੜਾ ਗੀਤ ਹੈ ਉਹ ਕਿਹੜਾ ਹੈਗਾ ਜਦੋਂ ਤੁਸੀਂ ਕਿਤੇ ਬੈਠੇ ਹੁੰਦੇ ਆ, ਕਿਹੜਾ ਆਪਣਾ ਗੀਤ ਗੁਣਗੁਣਾਉਂਦੇ ਹੁੰਦੇ? ਵੈਸੇ ਤਾਂ ਸਾਰੇ ਹੀ ਗੀਤ ਚੰਗੇ ਲੱਗਦੇ ਆਪਣੇ, ਪਰ ਮੈਂ ਜੋ ਇੱਕ ਮੇਰੀ ਕੈਸਟ ਆਈ ਸੀ ਰੱਬ ਰਾਖਾ, ਉਹਦੇ ਵਿੱਚ ਇੱਕ ਗੀਤ ਸੀ ਕਿ ਜਿਵੇਂ ਇੱਧਰ ਦਾ ਮਾਹੌਲ ਆ, ਜਿਵੇਂ ਇੱਥੋਂ ਅੱਜ ਕੱਲ੍ਹ ਆਪਾਂ ਆਮ ਹੀ ਦੇਖਦੇ ਹਾਂ ਕਿ ਕੁੜੀਆਂ ਜਾਂਦੀਆਂ ਕੈਨੇਡਾ ਤੋਂ ਹਾਂਜੀ ਇੰਡੀਆ ਨੂੰ, ਔਰ ਉੱਧਰੋਂ ਮੈਰਿਜ ਕਰਵਾ ਕੇ ਇੱਧਰ ਮੁੰਡਿਆਂ ਨੂੰ ਲੈ ਆਉਂਦੀਆਂ। ਹਾਂਜੀ ਉਸ ਥੀਮ 'ਤੇ ਇੱਕ ਗੀਤ ਲਿਖਿਆ ਸੀ ਭਿੰਦਰ ਡੱਬ ਵਾਲੀ ਜੀ ਨੇ, ਹਾਂਜੀ, ਤੇ ਉਹਦੇ ਮੈਂ 2 ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ। ਜੋ ਸ਼ਾਦ ਜੀ। ਹੋ ਚਾਵਾਂ ਦੇ ਨਾਲ ਜਿੰਨਾ ਪੁੱਤ ਪਰਦੇਸ ਵਿਆਹੇ ਨੇ, ਹੁਣ ਰੋਂਦੇ ਨਹੀਂ ਥੱਕਦੇ ਦਿਨ ਵਿਛੜਨ ਦੇ ਆਏ ਨੇ। ਪਿੱਛੋਂ ਪਾਉਣਗੇ ਚੂਰੀਆਂ ਮਾਪੇ ਕੁੱਟ ਕੁੱਟ ਕਾਵਾਂ ਨੂੰ, ਧੀਆਂ ਵਾਂਗੂ ਪੁੱਤ ਵੀ ਤੋਰਨੇ ਪੈਂਦੇ ਮਾਵਾਂ ਨੂੰ, ਧੀਆਂ ਵਾਂਗੂ ਪੁੱਤ ਵੀ ਤੋਰਨੇ ਪੈਂਦੇ ਮਾਵਾਂ ਨੂੰ। ਬਹੁਤ ਖੂਬ ਜੀ। ਪ੍ਰਵੀਨ ਜੀ, ਜਿਵੇਂ ਕਿ ਸਾਡੇ ਪਹਿਲਾਂ ਪਰੰਪਰਾ ਸੀਗੀ ਕਿ ਜਿਹੜੀ ਲੜਕੀ ਸੀਗੀ ਜਦੋਂ ਗਾਉਣਾ ਸ਼ੁਰੂ ਕਰਦੀ ਸੀ ਤੇ ਕਿਸੇ ਨਾਲ ਜੋੜੀ ਬਣਾ ਕੇ ਗਾਉਣਾ ਸ਼ੁਰੂ ਕਰਦੀ ਜੀ, ਸੀ, ਜੀ। ਤੇ ਤੁਸੀਂ ਇਹ ਪਰੰਪਰਾ ਨੂੰ ਤੋੜਦੇ ਹੋਏ ਜੀ ਪਲੇਬੈਕ ਸਿੰਗਰ ਦੇ ਤੌਰ ਤੇ ਸ਼ੁਰੂ ਕੀਤਾ ਕਿ ਇੱਕ ਸਿੰਗਰ ਦੀ ਬਜਾਏ ਵੱਖ-ਵੱਖ ਸਿੰਗਰਾਂ ਨਾਲ ਸ਼ੁਰੂ ਕੀਤਾ ਗਾਉਣਾ। ਜੀ ਜੀ ਇਹ ਕਿਉਂ ਕੀਤਾ ਸੀ? ਹਾਂਜੀ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਡਿਊਟ ਦਾ ਮਾਹੌਲ ਸੀ ਉਹ ਜਸਪਿੰਦਰ ਨਰੂਲਾ ਜੀ ਨੇ ਔਰ ਅਨੀਤਾ ਸਮਾਣਾ ਉਹਨਾਂ ਤੋਂ ਬਾਅਦ ਆਏ ਆ, ਹਾਂਜੀ ਔਰ ਉਹਨਾਂ ਤੋਂ ਬਾਅਦ ਮੈਨੂੰ ਮੌਕਾ ਮਿਲਿਆ। ਸੋ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਡਿਊਟ ਗਾਉਂਗੀ। ਵੈਸੇ ਮੈਂ ਪਸੰਦ ਕਰਦੀ ਹਾਂ ਡਿਊਟ ਵੀ, ਸੋਲੋ ਵੀ, ਸਾਰੇ, ਹਾਂਜੀ ਪਰ ਮੈਂ ਨਹੀਂ ਸੋਚਿਆ ਸੀ। ਪਰ ਜੇ ਮੈਂ ਇਹ ਸੋਚਦੀ ਸੀ ਕਿ ਅੱਗੇ ਆਉਣ ਦਾ ਕੋਈ ਜ਼ਰੀਆ, ਸੋ ਮੇਰੇ ਲਈ ਇਹ ਸਭ ਤੋਂ ਵਧੀਆ ਸੀਗਾ, ਤੇ ਇਸ ਕਰਕੇ ਫਿਰ ਮੈਂ ਗਾਇਆ। ਤੇ ਅੱਜ ਤੱਕ ਕਿੰਨੇ ਕੁ ਸਿੰਗਰਾਂ ਨਾਲ ਗਾ ਚੁੱਕੇ ਹੋ ਤੁਸੀਂ? ਹਾਂਜੀ, ਮੈਂ ਬਹੁਤੀਆਂ ਸਿੰਗਰਾਂ ਨਾਲ ਤਾਂ ਨਹੀਂ ਗਾਇਆ, ਹਾਂਜੀ ਸੋ ਕੁੱਲ ਮਿਲਾ ਕੇ ਜਿਵੇਂ ਕਿ 6-7 ਕਲਾਕਾਰਾਂ ਦੇ ਨਾਲ ਮੈਂ ਗਾਇਆ ਆ। ਔਰ ਮੈਂ ਚਾਹੁੰਦੀ ਹਾਂ ਕਮਲ ਜੀ ਕਿ ਮੈਂ ਗਾਣਿਆਂ ਦੀ ਗਿਣਤੀ ਵਧਾਉਣ ਨਾਲੋਂ, ਕੈਸਟਾਂ ਦੀ ਗਿਣਤੀ ਵਧਾਉਣ ਨਾਲੋਂ, ਜੇ ਮੈਂ ਉਹਨਾਂ ਕੁ ਗਾਉਂਦੀ ਹਾਂ ਜਿੰਨਾ ਮੇਰੇ ਦਿਲ ਨੂੰ ਸਕੂਨ ਆ, ਮੇਰੀ ਰੂਹ ਨੂੰ ਚੰਗਾ ਲੱਗਦਾ ਬਸ। ਥੈਂਕ ਯੂ ਜੀ, ਥੈਂਕ ਯੂ ਜੀ ਤੁਹਾਡਾ ਦੋਨਾਂ ਦਾ ਸਾਡੇ ਸਟੂਡੀਓ ਵਿੱਚ ਆਉਣ ਲਈ, ਸ਼ੁਕਰੀਆ। ਸਾਡੇ ਦਰਸ਼ਕਾਂ ਨਾਲ ਇੰਨੀ ਜਾਣਕਾਰੀ ਸਾਂਝੀ ਕਰਨ ਲਈ। ਮਿਹਰਬਾਨੀ ਜੀ, ਸਾਹਿਬ ਬਹੁਤ ਬਹੁਤ ਸ਼ੁਕਰੀਆ।